ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਜੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 18 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਆਪਾਂ ਪੰਜਾਬ ਦੇ ਨਾਲ ਜੁੜੀ ਖਬਰ ਤੋਂ, ਪੰਜਾਬ ਦੇ ਪਾਣੀ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੋਂ। ਚੋਣਾਂ ਨੇੜੇ ਆ ਗਈਆਂ ਨੇ ਤੇ ਕਹਿੰਦੇ ਨਾਲ ਦੀ ਨਾਲ ਪੰਜਾਬ ਦੇ ਪਾਣੀ ਦੇ ਵਿੱਚ ਵੀ ਮਧਾਣੀ ਪੈ ਚੁੱਕੀ ਹੈ, ਰਿੜਕਿਆ ਜਾਣ ਲੱਗਿਆ ਜੀ ਪੰਜਾਬ ਦਾ ਪਾਣੀ। ਪ੍ਰਵੀਨ ਜੀ, ਪੰਜਾਬ ਦੇ ਪਾਣੀਆਂ ਦਾ ਮਸਲਾ ਜੀ, ਇਹ ਪੰਜਾਬ ਦੇ ਹਿੱਤਾਂ ਲਈ ਘੱਟ, ਚੋਣਾਂ ਲਈ ਵੱਧ ਵਰਤਿਆ ਜਾਂਦਾ ਹੈ। ਸਹੀ ਹੈ, ਕੋਈ ਸ਼ੱਕ ਨਹੀਂ। ਇਹ ਇੱਕ ਐਸਾ ਮਸਲਾ ਹੈ ਜਿਹਨੂੰ ਜਦੋਂ ਚੋਣਾਂ ਆਉਂਦੀਆਂ ਕਦੇ ਹਰਿਆਣਾ ਰਿੜਕਦਾ ਤੇ ਕਦੇ ਪੰਜਾਬ ਰਿੜਕਦਾ। ਇੱਕ ਵਾਰ ਫੇਰ ਇਹ ਮਾਮਲਾ ਇਸ ਲਈ ਚਰਚਾ ਚ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਠੀਕ ਹੈ ਜੀ। ਕਿ ਉਹ ਪ੍ਰੈਸ ਕਾਨਫਰੰਸ ਚੋਂ ਦਮ ਭਰ ਰਹੇ ਨੇ ਕਿ ਜੀ ਜਿਹੜਾ ਰਾਜਸਥਾਨ ਨੂੰ ਜਾਂਦਾ ਪਾਣੀ ਉਹਦੀ ਅਸੀਂ ਅਦਾਇਗੀ ਲਵਾਂਗੇ, ਜੋ ਪਾਣੀ ਜਾ ਰਿਹਾ ਉਹਦੀ ਅਸੀਂ ਵਸੂਲੀ ਕਰਾਂਗੇ। ਪਿਛਲੇ ਦਿਨੀ ਲੰਘਿਆ ਮਹੀਨਾ ਜਿਹੜਾ ਫਰਵਰੀ ਦਾ ਮਹੀਨਾ, ਉਹਦੀ 22 ਫਰਵਰੀ ਨੂੰ ਨੰਗਲ ਦੇ ਵਿੱਚ ਇੱਕ ਸਮਾਗਮ ਸੀਗਾ, ਸੋਸ਼ਲ ਸਮਾਗਮ ਸੀਗਾ ਸਮਾਜਿਕ। ਮੈਂ ਉਹ 'ਚ ਸ਼ਿਰਕਤ ਕੀਤੀ ਤੇ ਉੱਥੋਂ ਦੋਸਤਾਂ ਮਿੱਤਰਾਂ ਨੇ ਕਿਹਾ ਕਿ ਚਲੋ ਡੈਮ ਤੇ ਚੱਲਦੇ ਹਾਂ। ਠੀਕ ਹੈ ਜੀ। ਜਦੋਂ ਗੋਬਿੰਦ ਸਾਗਰ ਝੀਲ ਦੇ ਕਿਨਾਰੇ ਗਏ ਤੇ ਉਹ ਨੀਲਾ ਪਾਣੀ ਦੇਖ ਕੇ ਉਹਦੇ ਕਿਨਾਰੇ ਬੈਠਿਆ ਮੇਰੇ ਮਨ 'ਚ ਨਾ ਦੋ ਲਾਈਨਾਂ ਜਨਮੀਆਂ ਤੇ ਮੈਂ ਉਹ ਫੇਸਬੁੱਕ ਤੇ ਵੀ ਸਾਂਝੀਆਂ ਕੀਤੀਆਂ ਸੀਗੀਆਂ 28 ਫਰਵਰੀ ਨੂੰ। ਜੀ ਜੀ। ਉਹ ਲਾਈਨਾਂ ਸੀ ਕਿ ਉਹ 2027 ਚ ਫਿਰ ਆਵਣਗੇ, ਨਾਲ ਸਿਆਸੀ ਮਧਾਣੀ ਲਿਆਵਣਗੇ। ਹੁਣ ਮੈਂ ਇਹ ਗੋਬਿੰਦ ਸਾਗਰ ਝੀਲ, ਨੰਗਲ ਡੈਮ ਦੇ ਕਿਨਾਰੇ ਬੈਠ ਕੇ ਉਸ ਪਾਣੀ ਨਾਲ ਗੱਲ ਕਰ ਰਿਹਾ। ਉਹ 2027 ਚ ਫਿਰ ਆਵਣਗੇ, ਨਾਲ ਸਿਆਸੀ ਮਧਾਣੀ ਲਿਆਵਣਗੇ, ਤੈਨੂੰ ਰਿੜਕਣਗੇ ਤੇ ਸਿੰਘਾਸਣ ਚਾਵਣਗੇ। ਸਹੀ ਗੱਲ, ਦੇਖ ਲਓ। ਉਹ 2027 ਚ ਫਿਰ ਆਵਣਗੇ, ਨਾਲ ਸਿਆਸੀ ਮਧਾਣੀ ਲਿਆਵਣਗੇ, ਤੈਨੂੰ ਰਿੜਕਣਗੇ ਤੇ ਸਿੰਘਾਸਣ ਚਾਵਣਗੇ। ਦਹੀਂ ਰਿੜਕਿਆ ਨਿਕਲੇ ਮੱਖਣ, ਤੈਨੂੰ ਰਿੜਕਿਆ ਨਿਕਲਦੀ ਬੋਟ। ਜਿਸ ਹੱਥ ਦਿੱਤੀ ਪੰਜਾਬ ਦੀ ਡੋਰ, ਉਸੇ ਚ ਕਿਉਂ ਨਿਕਲਦੀ ਖੋਟ, ਉਸੇ ਚ ਕਿਉਂ ਨਿਕਲਦੀ ਖੋਟ। ਵਾਹ ਵਾਹ, ਕੀ ਬਾਤ। ਮੈਂ ਤਾਂ 2027 ਦੇ ਹਿਸਾਬ ਨਾਲ ਸੋਚਦਾ ਸੀ, ਪਰ ਜਿਹੋ ਜਿਹੀਆਂ ਆਪਾਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਕਰਦੇ ਹਾਂ ਕਿ ਚੋਣਾਂ ਸ਼ਾਇਦ 2026 ਚ ਹੋ ਜਾਣ, ਫਿਰ ਪਾਣੀ ਵੀ ਤਾਂ 2026 ਚ ਰਿੜਕੇ ਜਾਣਗੇ ਨਾ। ਸਹੀ। ਸੁਖਬੀਰ ਸਿੰਘ ਬਾਦਲ ਆਪਣੀਆਂ ਵੱਖ-ਵੱਖ ਰਾਜਨੀਤਿਕ ਰੈਲੀਆਂ ਵਾਲੀਆਂ ਸਟੇਜਾਂ ਤੋਂ ਹਰ ਰੋਜ਼ ਇੱਕੋ ਗੀਤ ਗਾਉਂਦਾ ਹੈ ਕਿ ਸਰਕਾਰ ਬਣਾ ਦਿਓ, ਰਾਜਸਥਾਨ ਨੂੰ ਜਾਂਦੀ ਨਹਿਰ ਰੋਕ ਦਿਆਂਗੇ। ਹੁਣ ਇਹ ਸੁਖਬੀਰ ਬਾਦਲ ਵੱਲੋਂ ਜਿਹੜਾ ਨਰੇਟਿਵ ਘੜਿਆ ਜਾ ਰਿਹਾ, ਉਹਨੇ ਡਰਾਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਤੇ ਕਿ ਉਹ ਕੱਲਾ ਹੀ ਨਾ ਪਾਣੀਆਂ ਦੇ ਰਾਖੇ ਵਾਲਾ ਬੁਰਜ ਖੋ ਕੇ ਲੈ ਜਾਵੇ, ਮੈਂ ਵੀ ਆਪਣੇ ਕੋਲ ਰੱਖ ਲਵਾਂ ਮਾੜਾ ਮੋਟਾ। ਤਾਂ ਮੁੱਖ ਮੰਤਰੀ ਸਾਹਿਬ ਸਾਹਮਣੇ ਆ ਗਏ। ਜਾਂ ਸੱਚਮੁੱਚ ਦਿਲ ਦੇ ਵਿੱਚ ਹੁਣ ਪੰਜਾਬ ਦੇ ਪੁੱਤ ਵਾਲਾ ਹੇਜ ਜਾਗ ਗਿਆ ਕਿ ਨਹੀਂ ਵੀ ਮੈਂ ਤਾਂ ਆਇਆ ਤਾਂ ਇਸ ਕੰਮ ਲਈ ਸੀ, ਮੈਂ ਕੀ ਕੰਮ ਕਰੀ ਜਾਣਾ, ਇਸ ਲਈ ਬੋਲੇ ਨੇ। ਜਾਂ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਬਾਕੀ ਤਾਂ ਸਾਰਾ ਕੁਝ ਚੱਲਣਾ, ਕੋਈ ਨਰੇਟਿਵ ਨਵਾਂ ਸਿਰਜਣਾ ਪੈਣਾ, ਇਸ ਲਈ ਚੋਣ ਨਰੇਟਿਵ ਘੜਿਆ ਜਾ ਰਿਹਾ। ਜੀ ਸਹੀ ਹੈ, ਬਿਲਕੁਲ। ਜੇ ਤਾਂ ਸੱਚਮੁੱਚ ਪੰਜਾਬ ਦੇ ਪਾਣੀਆਂ ਦਾ ਫਿਕਰ ਹੁੰਦਾ ਤਾਂ ਜਿਹੜੀ ਚਿੱਠੀ ਰਾਜਸਥਾਨ ਨੂੰ ਇਹ ਕਹਿ ਕੇ ਕੱਢੀ ਆ ਕਿ ਭਾਈ 1920 ਤੋਂ ਲੈ ਕੇ 1960 ਤੱਕ ਤਾਂ ਤੁਸੀਂ ਅਦਾਇਗੀ ਦਿੱਤੀ ਆ, 1960 ਤੋਂ 2026 ਤੱਕ ਦੇ ਪਾਣੀ ਦੀ ਅਦਾਇਗੀ ਸਣੇ ਵਿਆਜ ਮਿਲਾ ਕੇ 1,44,000 ਕਰੋੜ ਬਣਦੀ ਆ, ਉਹ ਦੇ ਦਿਓ। ਜੇ ਚਿੱਠੀ ਜਨਾਬ 2022 ਚ ਮੁੱਖ ਮੰਤਰੀ ਦਾ ਉਹਦਾ ਦੀ ਸਹੁੰ ਚੁੱਕਦਿਆਂ ਹੀ ਭੇਜੀ ਹੁੰਦੀ, ਫੇਰ ਤਾਂ ਮੰਨਦੇ ਗੰਭੀਰ ਹੋ। ਸਹੀ ਹੈ, ਬਿਲਕੁਲ। ਹੁਣ ਜਦੋਂ ਸੁਪਨਾ ਤੁਸੀਂ ਅਗਲੀ ਮੁੱਖ ਮੰਤਰੀ ਦੀ ਸਹੁੰ ਚੁੱਕਣ ਦਾ ਲੈ ਰਹੇ ਹੋ ਤੇ ਤਦ ਚਿੱਠੀਆਂ ਭੇਜ ਰਹੇ ਹੋ, ਫਿਰ ਇਹ ਸਿਆਸਤ ਹੈ।
ਫਿਰ ਇਹ ਸਮੇਂ ਦੀ ਨਜਾਕਤ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੋ। ਤੁਹਾਨੂੰ ਪਤਾ ਹੈ ਕਿ ਪਾਣੀਆਂ ਦਾ ਮਸਲਾ ਭਾਵਨਾਤਮਕ ਤੌਰ ਤੇ ਸਾਡੇ ਨਾਲ ਜੁੜਿਆ। ਪ੍ਰਵੀਨ ਜੀ, ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੈਂ ਅਸਲੀ ਪਾਣੀਆਂ ਦਾ ਰਾਖਾ, ਮੈਂ ਸਮਝੌਤੇ ਰੱਦ ਕਰਕੇ ਉਹ ਮਾਰੇ। SYL ਵਾਲਾ ਮਸਲਾ ਪੰਜਾਬ ਦੇ ਲਈ ਨਸੂਰ ਬਣਿਆ ਹੋਇਆ ਤੇ ਅਮਰਿੰਦਰ ਸਿੰਘ ਕਹਿੰਦਾ ਲਓ ਮੈਂ ਤਾਂ ਆਪਣੀ ਹਾਈ ਪਾਉਣ ਦੀ ਪਰਵਾਹ ਨਹੀਂ ਕੀਤੀ, ਸਮਝੌਤਾ ਰੱਦ ਕਰਤੇ ਜੀ। ਰੱਦ ਕਰਤੇ ਕਿ ਪੱਕੀ ਕਿੱਲ ਠੋਕਤੀ ਕਿ ਜਿੰਨਾ ਜਾਂਦਾ ਉਹਨਾਂ ਦਾ ਜਾਂਦਾ ਰਹੂਗਾ। ਵਿਧਾਨ ਸਭਾ ਚ ਮੋਹਰ ਲਾਤੀ ਤੁਸੀਂ ਉਲਟਾ ਕਿ ਹਾਂਜੀ ਉਹਨੂੰ ਤਾਂ ਜਾਇਜ਼ ਫੈਰਾਤਾ ਸੀ, ਉਹਦਾ ਹਿਸਾਬ ਕਿਤਾਬ ਗਿਆ ਕਿਤੇ। ਤੇ ਫਿਰ ਬਾਦਲ ਆ ਗਏ। ਬਾਦਲ ਕਹਿੰਦੇ ਅਸੀਂ ਕਿਉਂ ਪਿੱਛੇ ਰਹੀਏ, ਕੈਪਟਨ ਕਿਵੇਂ ਪੰਜਾਬ ਦੇ ਪਾਣੀਆਂ ਦੇ ਰਾਖੇ ਵਾਲਾ ਬੁਰਜ ਚੱਕੀ ਫਿਰ ਅਸੀਂ ਚੱਕਣਾ। ਕਹਿੰਦੇ ਲਓ ਜੀ ਅਸਾਂ ਸਿਆਪਾ ਹੀ ਵੜਤਾ, ਅਸੀਂ ਤਾਂ SYL ਨਹਿਰੇ ਨਵੇੜਤੀ ਤੇ ਲਓ ਜੀ ਅਸੀਂ ਤਾਂ ਵਾਪਸ ਕਰਤੀ ਸਾਰਿਆਂ ਨੂੰ। ਸਹੀ ਗੱਲ, ਕਮਾਲ ਆ ਬਈ। ਜਿਨ੍ਹਾਂ ਨੇ ਕਈਆਂ ਫੜਾਈਆਂ ਚਾਂਦੀ ਦੀਆਂ, ਜਿਨ੍ਹਾਂ ਨੇ ਤਸਲੇ ਚੱਕੇ ਚਾਂਦੀ ਦੇ, ਜਿਨ੍ਹਾਂ ਨੇ ਟੱਕ ਲਾਏ, ਜਿਨ੍ਹਾਂ ਨੇ ਦੇਵੀ ਲਾਲ ਨਾਲ ਪੱਗ ਵਟਾਉਣ ਦੇ ਚੱਕਰ ਚ ਚੈੱਕ ਵਟਾਏ ਹੈਨਾ, ਉਹ ਹੁਣ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਕਹਾਉਂਦੇ ਨੇ। ਬਿਲਕੁਲ। ਫਿਰ ਮਾਟਰ ਦਾ ਮੁੰਡਾ ਕਿਉਂ ਰਹੇ ਪਿੱਛੇ? ਉਹ ਕਹਿੰਦਾ ਮੈਂ ਕਿਹੜਾ ਘੱਟ ਆ, ਆਹ ਲੈ ਮੈਂ ਚੱਲਿਆ ਨੰਗਲ ਨੂੰ, ਆਹ ਨਹੀਂ ਜਾਣ ਦਿੰਦਾ ਹਰਿਆਣੇ ਨੂੰ ਇੱਕ ਵੀ ਬੂੰਦ ਵੱਧ। ਪਰ ਉਹ ਤੈਅ ਦਿਨ ਸੀ ਕਿ ਇੰਨੇ ਦਿਨ ਨਹੀਂ ਜਾ ਸਕਦੀ, ਉਹ ਤੋਂ ਬਾਅਦ ਤਾਂ ਜਾਊਗੀ। ਫਿਰ ਪੱਕਾ ਨਾਕਾ ਲਾ ਕੇ ਦਿਖਾਉਂਦਾ ਨਾ ਕਿ ਲਿਆਓ ਵੀ ਆ ਜਾਓ, ਤੁਸੀਂ ਰਿਪੇਰੀਆਂ ਚ ਨਹੀਂ ਆਉਂਦੇ ਤੇ ਤੁਹਾਡਾ ਪਾਣੀ ਤੇ ਹੱਕ ਨਹੀਂ ਬਣਦਾ, ਲਿਆਓ ਤਾਂ ਉਹ ਦੇਗੀ। ਸਹੀ, ਬਿਲਕੁਲ। ਗੱਡਦਾ ਨਾ ਫਾਨਾ ਜੀ ਕੱਢਣਾ ਸੀ, ਟੈਂਟ ਲਾ ਲਿਆ ਜੀ, ਧਰਨਾ ਲੱਗ ਗਿਆ ਜੀ, ਆ ਜੀ ਕੇਂਦਰੀਕਰਨ ਵੀ ਨਹੀਂ ਹੋਣ ਦਿਆਂਗੇ ਜੀ, ਪਾਣੀਆਂ ਤੇ ਪਹਿਰਾ ਨਹੀਂ ਲੱਗਣ ਦਿਆਂਗੇ ਜੀ, ਉਹਨਾਂ ਦੀ ਜੀ ਫੋਰਸ ਆਉਣ ਨੂੰ ਫਿਰਦੀ ਆ। ਅਗਲੇ ਨੇ ਫੋਰਸ ਵੀ ਭੇਜਤੀ, ਕੁਆਟਰ ਵੀ ਥੋਤੋਂ ਲੈ ਲਏ, ਡੈਮ ਦਾ ਕੰਟਰੋਲ ਵੀ ਥੋਤੋਂ ਲੈ ਲਿਆ ਹੈਨਾ। ਅਗਲਿਆਂ ਨੇ ਪਾਵਰ ਦੀ ਤੇ ਪਾਣੀ ਦੀ ਸਪਲਾਈ ਦਾ ਕੰਟਰੋਲ ਵੀ ਆਪਣੇ ਹੱਥ ਚ ਲੈ ਲਿਆ। ਤੁਹਾਡੇ ਹੱਥ ਕੀ ਆ ਸਵੈ ਡਰਾਮੇ ਤੋਂ? ਸਹੀ, ਬਿਲਕੁਲ। ਤੇ ਫਿਰ ਜਦੋਂ ਲੱਗਿਆ ਕਿ ਉਹ ਬੋਰਡ ਲਵਾਏ ਕੰਮ ਨਹੀਂ ਆਏ, ਹੁਣ ਨਵਾਂ ਘੜੀਏ, ਤੇ ਹੁਣ ਤੁਸੀਂ ਕੱਲ ਪ੍ਰੈਸ ਕਾਨਫਰੰਸ ਕਰਨ ਬੈਗੇ। ਇੰਜ ਰੋਕ ਲਓਗੇ ਜਾਂਦਾ ਪਾਣੀ? ਨਹੀਂ ਰੁਕਣਾ, ਬਿਲਕੁਲ ਨਹੀਂ ਰੁਕਣਾ। ਅਗਲੇ ਤਾਂ ਪੰਜਾਬ ਚੋਂ ਲੰਘਦੇ ਪਾਣੀ ਚੋਂ ਤੁਹਾਨੂੰ ਕੋਲੀ ਨਹੀਂ ਭਰਨ ਦਿੰਦੇ। ਤੁਸੀਂ ਇੱਕ ਗਲਾਸ ਭਰ ਕੇ ਦਿਖਾ ਦਿਓ ਉਸ ਰਾਜਸਥਾਨ ਨੂੰ ਜਾਂਦੇ ਪਾਣੀ ਨੂੰ, ਤੇ ਕਿਹੜੀ ਨਹਿਰ ਬੰਦ ਕਰਨੀ ਆ ਜੀ? ਸਹੀ। ਰਾਜਸਥਾਨ ਫੀਡਰ ਕਿਆ ਬੀਕਾਨੇਰ ਸਮਝੌਤੇ ਵਾਲਾ ਮਾਮਲਾ ਜਿਹੜਾ, ਜਾਂ ਜਿਹੜੀ ਭਾਖੜੇ ਚੋਂ ਨਿਕਲ ਕੇ ਜਾਂਦਾ, ਕਿਹੜਾ ਪਾਣੀ ਰੋਕਣਾ? ਦੱਸ ਤਾਂ ਦਿਓ ਜੀ। ਕਿਹਨੂੰ ਮੂਰਖ ਸਮਝਦੇ ਹੋ? ਤੇ ਦੂਜੇ ਪਾਸੇ ਜੇ ਇਸੇ ਸਥਿਤੀ ਨੂੰ ਸਮਝਣਾ ਕਿ ਠੀਕ ਹੈ ਵੀ ਚਿੱਠੀ ਪਾਤੀ ਤੇ ਤੁਹਾਡੀ ਚਿੱਠੀ ਤੋਂ ਡਰਦੇ ਆ ਰਾਜਸਥਾਨ ਕੱਲ ਨੂੰ ਚੈੱਕ ਲੈ ਕੇ ਆ ਜਾਊਗਾ, ਲੜੋਗੇ ਧਰਾਤਲ ਤੇ ਉਤਰ ਕੇ ਲੜਾਈ। ਸਹੀ ਹੈ, ਬਿਲਕੁਲ। ਹੈ ਦਮ। ਤੁਸੀਂ ਅੱਜ ਕਹਿੰਦੇ ਕਿ ਅਸੀਂ ਅੱਜ ਪਾਣੀ ਰੋਕਤਾ ਜੀ, ਲਿਆਓ ਜੀ ਪਹਿਲਾਂ ਹਿਸਾਬ ਕਿਤਾਬ ਕਰ ਲਓ, ਗੱਲ ਕਰ ਲਓ, ਫਿਰ ਕੱਲ ਤੋਂ ਆਊਗਾ। ਲੜਾਈ ਕਦੋਂ ਲੜੋਗੇ? ਚਲੋ ਠੀਕ ਹੈ, ਜਿੱਥੇ 18 ਕੇਸ ਚੱਲਦੇ ਨੇ ਅਦਾਲਤ ਚ 19ਵਾਂ ਚੱਲ ਪੂਗਾ, ਬਸ ਆਹੀ ਹੋਣਾ। ਇਹ ਜੀ ਚਾਰਜ ਹੋਈ ਹੈ ਤੁਹਾਡੀ, ਸਾਰਿਆਂ ਨੂੰ ਪਤਾ। ਸੋ ਇਹ ਸਿੱਧਾ 2027 ਦੇ ਵਿੱਚ ਜਾਂ 2026 ਦੇ ਜੇ ਨਵੰਬਰ ਦਸੰਬਰ ਚ ਚੋਣਾਂ ਆਉਂਦੀਆਂ, ਉਸ ਤਰੀਕਾ ਕਰਨ ਨਾਲ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਡ ਕੇ ਵੋਟ ਹਥਿਆਉਣ ਦਾ ਇੱਕ ਤਰੀਕਾ ਹੈ ਕਿ ਸਾਡੀਆਂ ਬਾਕੀਆਂ ਨਲਾਇਕੀਆਂ ਪਾਣੀ ਦੇ ਵਿੱਚ ਬਹਿ ਜਾਣ ਤੇ ਅਸੀਂ ਤਰਜੀਏ ਤੇ ਆਪਣੀ ਕਸ਼ਤੀ, ਆਪਣਾ ਬੇੜਾ ਬੰਨੇ ਲਾਉਣ ਦੀ ਕਵਾਇਦ ਹੈ। ਇਹ ਤੋਂ ਵੱਧ ਕੇ ਕੁਛ ਨਹੀਂਗਾ। ਹਾਂ, ਜੇ ਸੁਖਬੀਰ ਬਾਦਲ ਬੋਲਦੇ ਨੇ ਤੇ ਹੁਣ ਭਗਵੰਤ ਮਾਨ ਬੋਲਣ ਲੱਗੇ, ਦੇਖਦੇ ਆ, ਹੋ ਸਕਦਾ ਕੱਲ ਨੂੰ ਕਾਂਗਰਸ ਵੀ ਬੋਲ ਪਵੇ, ਹੋ ਸਕਦਾ ਬੀਜੇਪੀ ਨੂੰ ਵੀ ਕੁਛ ਕਹਿਣਾ ਪੈ ਜਾਵੇ। ਵੀ ਪੰਜਾਬ 'ਚ ਸਿਆਸਤ ਕਰਨੀ ਆ ਤਾਂ ਬਹੁਤ ਕੁਛ ਕਹਿਣਗੇ। ਹਾਂਜੀ ਹਾਂਜੀ, ਇਹ ਸਿਆਸੀ ਖੇਡ ਤੋਂ ਬਿਨਾਂ ਕੁਛ ਨਹੀਂ। ਸੋ ਇਹ ਪਾਣੀ ਰੜਕਣ ਆਏ ਨੇ, ਜਿਹੜਾ ਵੋਟਾਂ ਕੱਢਣ ਆਏ ਨੇ। ਕਹਿਣਾ ਪੈਣਾ ਤੇ ਕਰਨ ਦੇ ਲਈ ਕਹਿਣਾ, ਇਹ ਦੋਨੇ ਵੱਖੋ ਵੱਖਰੀਆਂ ਗੱਲਾਂ ਨੇ। ਮੁਸੀਬਤ ਦੇ ਵਿੱਚ ਜਾਂ ਸਿਆਸੀ ਤੌਰ ਤੇ ਤਾਂ ਕਹਿ ਹੀ ਦੇਣਗੇ, ਰੋਂਦੀ ਸਿਰ ਤੇ ਹੱਥ ਰੱਖ ਹੀ ਦਿੰਦੇ ਆ, ਪਰ ਅਸਲ ਦੇ ਵਿੱਚ ਭਾਵਨਾ ਨਾਲ ਕਹਿ ਰਹੇ ਨੇ, ਉਹ ਗੱਲ ਸਵਾਲ ਵੱਡਾ। ਅਗਲੀ ਗੱਲ ਕਰੀਏ ਅਕਾਲੀ ਦਲ ਦੀ। ਜਿਵੇਂ ਤੁਸੀਂ ਬਾਦਲਾਂ ਦਾ ਜ਼ਿਕਰ ਕਰ ਰਹੇ ਸੀ ਤੇ ਇਤਿਹਾਸ ਦੇ ਵਿੱਚ ਵੀ ਦੱਸਿਆ ਵੀ ਕਿਹਨੇ ਚੈੱਕ ਫੜੇ ਤੇ ਕਿਹਨੇ ਹੱਥ ਮਿਲਾਏ। ਤੱਕੜੀ ਚੋਣ ਨਿਸ਼ਾਨ ਜਿਹੜਾ ਕਿ ਅਕਾਲੀ ਦਲ ਦਾ ਇੱਕ ਉਹ ਚੋਣ ਨਿਸ਼ਾਨ ਆ ਜਿਹੜਾ ਲੋਕਾਂ ਦੇ ਯਾਦ ਆ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਗੀ। ਉਹਦੀ ਜਿਹੜੀ ਲੜਾਈ ਹੈ ਸ਼ਰਮਾ ਦੀ, ਜਿਹੜੀ ਉਹਨੂੰ ਖੋਹਣ ਦੀ ਜਦੋਜਹਿਦ ਆ, ਉਹ ਚੋਣ ਕਮਿਸ਼ਨ ਤੱਕ ਪਹੁੰਚ ਗਈ ਹੈ ਜੀ। ਪ੍ਰਵੀਨ ਜੀ, ਉਹਨਾਂ ਸਰਜੀਤ ਵਾਲੇ ਕਹਿੰਦੇ ਸਾਡੀ ਅਰਜੀ ਮਤਲਬ ਕਿ ਕਾਨੂੰਨੀ ਰੂਪ ਲੈ ਗਈ ਤੇ ਹੁਣ ਸੁਣਵਾਈ ਹੋਣੀ ਹੈ ਇਹਦੇ ਤੇ, ਸਾਡੀ ਅਰਜੀ ਤਾਂ ਮਨਜ਼ੂਰ ਹੋ ਗਈ ਜੀ। ਤੇ ਅਕਾਲੀ ਦਲ ਬਾਦਲ ਵਾਲੇ ਕਹਿੰਦੇ ਕੁਛ ਨਹੀਂ, ਐਪਲੀਕੇਸ਼ਨ ਦਿੱਤੀ ਆ, ਕੋਈ ਸੁਣਵਾਈ ਨਹੀਂ, ਕੋਈ ਕੁਛ ਨਹੀਂ। ਮੈਂ ਕਹਿੰਦਾ ਜੋ ਮਰਜ਼ੀ ਹੋ ਜਾਵੇ, ਮਾਮਲਾ ਤਾਂ ਚੋਣ ਕਮਿਸ਼ਨ ਕੋਲ ਚਲਾ ਗਿਆ। ਅਸਲ ਦੇ ਵਿੱਚ ਉਹਨਾਂ ਸਰਜੀਤ ਦਾ ਇਹ ਕਹਿਣਾ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਬਣੇ ਆ ਤੇ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਗੁਨਾਹ ਕਬੂਲੇ ਨੇ ਕਿ ਜੀ ਮੈਂ ਗਲਤੀਆਂ ਕੀਤੀਆਂ, ਇਸ ਲਈ ਉਹ ਪ੍ਰਧਾਨ ਦਾ ਹੱਕਦਾਰ ਨਹੀਂਗਾ ਤੇ ਅਸੀਂ ਨਵਾਂ ਦਲ ਬਣਾ ਲਿਆ।
ਤੇ ਨਵੀਂ ਪਾਰਟੀ ਸਾਡੀ ਬਣ ਗਈ ਹੈ ਤੇ ਉਹਦੇ ਅਨੁਸਾਰ ਅਸੀਂ ਹੁਣ ਕੰਮ ਕਰਦੇ ਹਾਂ ਜੀ ਜੀ ਤੇ ਅਸੀਂ ਜੀ ਉਸ ਤਰੀਕਾ ਕਰਨ ਅੱਗੇ ਵਧਦੇ ਹਾਂ। ਇਸ ਲਈ ਚੋਣ ਨਿਸ਼ਾਨ ਤੱਕੜੀ ਤੇ ਅਸਲੀ ਹੱਕ ਸਾਡਾ। ਹੂੰ ਕਮਾਲ ਹੈ, ਪਤਾ ਨਹੀਂ ਜਦੋਂ ਤੱਕ ਇਹ ਸੁਣਵਾਈ ਨਿਬੜਨੀ ਹੈ ਤਦ ਤੱਕ ਪੁਨਰ ਸਰਜੀਤ ਨਾ ਕਿਤੇ ਨਿਬੜ ਜਾਵੇ। ਜੀ ਸਥਿਤੀ ਤਾਂ ਇਹ ਖੜੀ ਹੈ। ਹੂੰ ਰੋਜ਼ ਟੁੱਟ ਭੱਜ ਹੋ ਰਹੀ ਹੈ, ਰੋਜ਼ ਲੀਡਰ ਜਾਣ ਨੂੰ ਕਾਲੇ ਨੇ, ਰੋਜ਼ ਨਵੇਂ ਬਣੇ ਪ੍ਰਧਾਨ ਸਾਹਿਬ ਨੂੰ ਕਹਿਣਾ ਪੈ ਜਾਂਦਾ ਕਿ ਜਿਹਨੇ ਜਾਣਾ ਚਲੇ ਜਾਓ। ਚਲੋ, ਪਰ ਫਿਰ ਵੀ ਅਗਲਿਆਂ ਦੀ ਅਰਜ਼ੀ ਚੋਣ ਕਮਿਸ਼ਨ ਤੱਕ ਅੱਪੜ ਗਈ ਤੇ ਹੁਣ ਤੱਕੜੀ ਨੂੰ ਲੈ ਕੇ ਫੈਸਲਾ ਹੋਣਾ ਕਿ ਚੋਣ ਨਿਸ਼ਾਨ ਕਿਹਦਾ। ਜੀ ਪ੍ਰਵੀਨ ਜੀ, ਕੀ ਭਾਰਤੀ ਚੋਣ ਕਮਿਸ਼ਨ ਫੈਸਲਾ ਲਊਗਾ ਕਿ ਤੱਕੜੀ ਚੋਣ ਨਿਸ਼ਾਨ ਕਿਹਦਾ, ਜਾਂ ਮੋਦੀ ਅਮਿਤ ਸ਼ਾਹ ਨੇ ਲੈਣਾ ਫੈਸਲਾ? ਸਹੀ ਗੱਲ। ਜੋ ਮਹਾਰਾਸ਼ਟਰ ਚ ਹੋਇਆ ਸ਼ਿਵ ਸੈਨਾ ਤੋਂ ਲੈ ਕੇ ਸ਼ਰਦ ਪਵਾਰ ਤੱਕ ਜੀ, ਉਹ ਇੱਥੇ ਹੋਣਾ। ਆਪਾਂ ਇਸ ਪਹਿਲੂ ਦੇ ਉੱਤੇ ਉਸੇ ਸਮੇਂ ਗੱਲ ਕੀਤੀ ਸੀ ਜਦੋਂ ਪੁਨਰ ਸਰਜੀਤ ਜਨਮ ਰਿਹਾ ਸੀ। ਸਹੀ ਹੈ, ਬਿਲਕੁਲ ਕੀਤੀ ਸੀ। ਇਹ ਮਾਮਲਾ ਕਾਰਾਂ, ਇਹ ਮਾਮਲਾ ਕੰਪਿਊਟਰ, ਮੇਜ਼ਾਂ, ਕੁਰਸੀਆਂ, ਦਫ਼ਤਰ, ਬਿਲਡਿੰਗਾਂ, ਇਮਾਰਤਾਂ ਉੱਥੇ ਤੱਕ ਜਾਣਾ ਹੈ ਤੇ ਉਹਦਾ ਪਹਿਲਾ ਅਧਿਆਇ ਹੈ। ਜੇ ਤੱਕੜੀ ਨੂੰ ਲੈ ਕੇ ਫੈਸਲਾ ਹੋ ਗਿਆ ਤਾਂ ਬਾਕੀ ਸਾਰਿਆਂ ਨੂੰ ਲੈ ਕੇ ਵੀ ਖਿਲਾਰਾ ਪੈਣਾ ਹੀ ਪੈਣਾ। ਤੇ ਇਸ ਖਿਲਾਰੇ 'ਚ ਫਾਇਦਾ ਕਿਹਨੇ ਲੈਣਾ ਹੈ? ਰੋਟੀ ਜਦੋਂ ਵੰਡ ਹੁੰਦੀ ਹੈ ਤਾਂ ਫਾਇਦਾ ਕੌਣ ਚੁੱਕਦਾ ਹੈ? ਉਹ ਧਿਰ ਕਿਹੜੀ ਹੈ? ਇਹ ਸਮਝਣ ਦੀ ਲੋੜ ਹੈ। ਸੋ ਚੋਣ ਨਿਸ਼ਾਨ ਪੁਨਰ ਸਰਜੀਤ ਨੂੰ ਮਿਲੂਗਾ ਤੱਕੜੀ, ਜਾਂ ਚੋਣ ਨਿਸ਼ਾਨ ਤੱਕੜੀ ਬਾਦਲਾਂ ਕੋਲ ਰਹਿ ਜਾਊਗਾ, ਜਾਂ ਕਿਤੇ ਇਹ ਤਾਂ ਨਹੀਂ ਕਿ ਦੋਆਂ ਤੋਂ ਖੁੱਸ ਜਾਊਗਾ ਤੇ ਦੋਆਂ ਨੂੰ ਕੋਈ ਨਵੇਂ ਦੇ ਦਿੱਤੇ ਜਾਣਗੇ। ਅਸਲੀ ਮਸਲਾ ਤਾਂ ਤੱਕੜੀ ਦੇ ਪਹਿਚਾਣ ਦਾ ਹੀ ਹੈ ਨਾ। ਸੋ ਇਸ ਲਈ ਇਹ ਬੀਜੇਪੀ ਤੈਅ ਕਰੂਗੀ ਜਨਾਬ ਕਿ ਤੱਕੜੀ ਦਾ ਕੀ ਕਰਨਾ, ਚਾਹੇ ਉਹ ਨਿਸ਼ਾਨ ਹੋਵੇ ਤੇ ਚਾਹੇ ਪਾਰਟੀ ਹੋਵੇ। ਤੁਸੀਂ ਡੋਰਾਂ ਆਪਣੀਆਂ ਉਹਨਾਂ ਦੇ ਹੱਥ ਦੇ ਚੁੱਕੇ ਹੋ। ਸਹੀ ਗੱਲ। ਤੇ ਇਸ ਲਈ ਉਹ ਦੱਸਣਗੇ ਤੁਹਾਨੂੰ ਕਿ ਕਿਹੜੇ ਹਲਕੇ ਤੋਂ ਕਿਹਨੂੰ ਉਤਾਰੋ, ਕਿਹਨੂੰ ਲੜਾਓ, ਸਾਡੇ ਵਾਲਾ ਲੈ ਜਾਓ। ਬੰਦੇ ਉਹੀ ਨਹੀਂ ਜਾ ਰਹੇ, ਬੀਜੇਪੀ ਦੀ ਸਹਿਮਤੀ ਤੋਂ ਬਿਨਾਂ ਨਹੀਂ ਬਾਦਲ ਨਾਲ ਤੁਰ ਰਹੇ ਹੋ। ਸਹੀ ਹੈ, ਬਿਲਕੁਲ। ਤੇ ਇਹ ਅਣ ਐਲਾਨਿਆ ਸਮਝੌਤਾ ਹੈ ਜਿਹੜਾ ਹਰਸਿਮਰਤ ਦੇ ਅਸਤੀਫੇ ਨਾਲ ਵੀ ਟੁੱਟਿਆ ਨਹੀਂ ਸੀ। ਤੇ ਉਹ ਊਂਠ ਦੇ ਬੁੱਲ ਵਾਂਗ ਤੁਹਾਨੂੰ ਲਟਕਾਈ ਤੁਰੀ ਆਉਂਦੇ ਨੇ, ਤੁਸੀਂ ਉਹਨਾਂ ਦੇ ਅਨੁਸਾਰ ਤੁਰੀ ਜਾਂਦੇ ਹੋ। ਅਮਿਤ ਸ਼ਾਹ ਦੀ ਰੈਲੀ ਤੇ ਸੁਖਬੀਰ ਦੀਆਂ ਰੈਲੀਆਂ, ਕਿਸੇ 'ਚ ਵੀ ਇੱਕ ਦੂਜੇ ਦੇ ਖਿਲਾਫ ਉਹੇ ਜਿਹਾ ਨਿਸ਼ਾਨਾ ਬਿੰਨ ਕੇ ਗੱਲ ਨਹੀਂ ਹੋ ਰਹੀ। ਇਹਦੇ ਅਰਥ ਸਮਝਣ ਦੀ ਲੋੜ ਹੈ। ਇਹ ਖੇਡ ਬੀਜੇਪੀ ਉਹ ਖੇਡ ਰਹੀ ਹੈ ਸਰ। ਜੀ ਸਹੀ ਹੈ, ਬਿਲਕੁਲ। ਥਿਊਰੀਆਂ ਨੂੰ ਜਨਮ ਤਾਂ ਆਪ ਦਿੰਦੇ ਨੇ ਜੀ। ਜਿਵੇਂ ਤੁਸੀਂ ਕਿਹਾ, ਬਿਆਨਾਂ ਦੇ ਵਿੱਚ ਜਾਂ ਰੈਲੀਆਂ ਦੇ ਵਿੱਚ ਕੋਈ ਭਾਜਪਾ ਵਿਰੋਧੀ ਜਾਂ ਕੇਂਦਰੀਕਰਨ ਦੇ ਏਜੰਡੇ ਤੇ ਕੋਈ ਗੱਲ ਕਰਦੇ ਨੇ ਸੁਖਬੀਰ ਬਾਦਲ। ਕਹਿਣ ਨੂੰ ਅਕਾਲੀ ਦਲ, ਪਰ ਅਸਲ ਦੇ ਵਿੱਚ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦੇ ਵਿੱਚ ਬਹੁਤ ਫਰਕ ਹੈ। ਇਹ ਲੋਕਾਂ ਨੂੰ ਸਮਝ ਆ ਚੁੱਕਿਆ ਮੇਰੇ ਹਿਸਾਬ ਦੇ ਨਾਲ। ਹੁਣ ਅਗਲੀ ਗੱਲ ਕਰ ਲਈਏ ਪੰਜਾਬ ਸਰਕਾਰ ਦੀ। ਵੀ ਸ਼ਰਮਾ ਜੀ ਕਹਿੰਦੇ ਕਰਜ਼ਈ ਕਿਸਾਨਾਂ ਦੀ ਹੁਣ ਜ਼ਮੀਨ ਨਿਲਾਮ ਕਰਨ ਚੱਲੀ ਹੈ। ਇੱਕ ਪਾਸੇ ਆਪਾਂ ਖਬਰ ਸਾਂਝੀ ਕਰਕੇ ਹਟੇ ਹਾਂ ਵੀ ਇਹ ਪੰਜਾਬ ਦੇ ਪਾਣੀਆਂ ਦੇ ਰਾਖੇ ਨੇ, ਤੇ ਦੂਜੇ ਪਾਸੇ ਜ਼ਮੀਨਾਂ ਨਿਲਾਮ ਕਰੀ ਜਾਂਦੇ ਨੇ ਜੀ। ਜੀ ਆਪਾਂ ਕਿੰਨੀਆਂ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਪਤਾ ਨਹੀਂ ਇਹ ਸਰਕਾਰ ਦਾ ਹਰ ਮਸਲਾ ਆ ਕੇ ਜ਼ਮੀਨ ਤੇ ਕਿਉਂ ਰੁਕਦਾ। ਸਹੀ ਹੈ, ਬਿਲਕੁਲ। ਲਗਾਤਾਰ ਜ਼ਮੀਨਾਂ ਵੇਚਣ ਦੀ ਕਵਾਇਦ, ਲਗਾਤਾਰ ਮਤਲਬ ਲੈਂਡ ਪੂਲਿੰਗ, ਬਠਿੰਡੇ ਦਾ ਥਰਮਲ ਪਲਾਂਟ, ਪਟਿਆਲੇ ਦਾ ਪੁਰਾਣਾ ਬੱਸ ਅੱਡਾ, ਮੋਹਾਲੀ ਦੀ ਉਹ ਸਬਜ਼ੀ ਮੰਡੀ ਜਿਹੜੀ ਹੈ ਨਾ, ਬਣੀ ਵੀ ਤੇ ਅਜੇ ਚੱਲੀ ਵੀ ਨਹੀਂ ਸੀ। ਫਿਰ ਉਹ ਬਦੂੰਗਰ ਪਿੰਡ ਦੇ ਲਾਗੇ ਤੋਂ ਲੈ ਕੇ ਲੁਧਿਆਣੇ ਤੱਕ ਪਾਵਰਕੌਮ ਦੀਆਂ ਜ਼ਮੀਨਾਂ ਹੈ ਨਾ, ਫਿਰ ਪਿੰਡਾਂ ਦੀਆਂ ਸ਼ਾਮਲਾਤਾਂ, ਰੈਸਟ ਹਾਊਸ, ਗੈਸਟ ਹਾਊਸ, ਪਤਾ ਨਹੀਂ ਕੀ ਕੁਛ। ਹਰ ਹਿੱਲਾ ਇਸੇ ਸਕੀਮ 'ਚ ਰਹਿੰਦੇ ਨੇ ਕਿ ਜ਼ਮੀਨ ਆਵੇ ਤੇ ਵੇਚੀ। ਅਸਲ ਤੇ ਸਭ ਨੂੰ ਪਤਾ ਹੈ ਕਿ ਪੰਜਾਬ 'ਚ ਜੇ ਕਿਸੇ ਨੇ 25 ਗਜ, 50 ਗਜ, 100 ਗਜ ਵੀ ਥਾਂ ਇੱਧਰ ਉੱਧਰ ਕਰਨੀ ਤਾਂ ਉਹ 'ਚ ਵੀ ਬਲੈਕ ਮਨੀ ਹੁੰਦੀ ਹੈ। ਸਹੀ ਗੱਲ। ਕਿ ਰਜਿਸਟਰੀ ਕਿੰਨੇ ਦੀ ਹੋ ਰਹੀ ਹੈ ਤੇ ਸੌਦਾ ਕਿੰਨੇ 'ਚ ਪਟ ਰਿਹਾ, ਸਭ ਨੂੰ ਪਤਾ। ਸਹੀ ਹੈ, ਬਿਲਕੁਲ। ਤੇ ਫਿਰ ਇਹ ਤਾਂ ਜੀ ਕਿੱਲਿਆਂ ਦੇ ਹਿਸਾਬ ਨਾਲ, ਏਕੜਾਂ ਦੇ ਹਿਸਾਬ ਨਾਲ ਜ਼ਮੀਨਾਂ ਦਾ ਮਾਮਲਾ। ਤੇ ਫਿਰ ਇਹਦੇ ਵਿੱਚ ਬਲੈਕ ਮਨੀ ਦਾ ਕਿੱਡਾ ਖੇਡ ਹੋਊਗਾ, ਇਹ ਤਾਂ ਅੰਦਾਜ਼ਾ ਲਾ ਲਓ। ਇਸ ਲਈ ਵਾਰ-ਵਾਰ ਇਸ ਖੇਡ 'ਚ ਉਤਰਦੇ ਨੇ। ਸਹੀ ਹੈ। ਤੁਸੀਂ ਤਾਂ ਬੁਲਾਉਨੇ ਹੋ ਨਿਵੇਸ਼ ਸੰਮੇਲਨ ਤੇ ਹੱਥ ਮਿਲਾ ਰਹੇ ਹੁੰਦੇ ਉੱਥੇ ਲੈਂਡ ਮਾਫੀ ਵਾਲਿਆਂ ਨਾਲ। ਤੇ ਫਿਰ ਇਹ ਕੀ ਹੈ, ਕਿਹੜੇ ਨਿਵੇਸ਼ ਸੰਮੇਲਨ ਨੇ? ਸੋ ਇਸ ਲਈ ਇਸ ਪਹਿਲੂ ਦੇ ਉੱਤੇ ਹੁਣ ਜਿਹੜੇ ਪਹਿਲੂ ਤੇ ਉਂਗਲ ਧਰ ਰਹੇ ਨੇ ਉਹ ਕਹਿੰਦੇ ਵੀ ਅਸੀਂ ਕਰਜ਼ਈ ਕਿਸਾਨਾਂ ਦੀ ਨਿਸ਼ਾਨਦੇਹੀ ਕੀਤੀ ਆ। ਠੀਕ ਹੈ ਜੀ। ਤੇ ਇਹਨਾਂ 'ਚ ਜਿਹੜੇ 20 ਏਕੜ ਜਾਂ 20 ਏਕੜ ਤੋਂ ਵੱਧ ਵਾਲੇ ਕਰਜ਼ਾ ਨਹੀਂ ਮੋੜ ਰਹੇ, ਉਹਨਾਂ ਦੀਆਂ ਜ਼ਮੀਨਾਂ ਨਿਲਾਮ ਕਰਾਂਗੇ। ਪਹਿਲੀ ਨਜ਼ਰ ਇਹ ਲੱਗਦਾ ਕਿ ਠੀਕ ਆ ਵੀ ਬੜੇ ਧਨਾੜ ਕਿਸਾਨਾਂ ਨੂੰ ਹੱਥ ਪਾ ਰਹੇ ਨੇ, ਕਿ ਚੰਗੀ ਗੱਲ ਆ। ਬਿਲਕੁਲ ਇਹ ਸੋਚਣ ਦੀ ਤਾਂ ਲੋੜ ਹੈ। ਜੇ 20 ਏਕੜ ਤੋਂ ਉੱਪਰ ਵਾਲੇ ਕਿਸਾਨ ਦੇ ਸਿਰ ਤੇ ਵੀ 13 ਲੱਖ ਰੁਪਈਏ ਦਾ ਕਰਜ਼ਾ ਹੈ, ਮਤਲਬ ਐਵਰੇਜ ਹੈ 20 ਏਕੜ ਤੋਂ ਉੱਪਰ ਜਿੰਨੇ ਪੰਜਾਬ 'ਚ ਕਿਸਾਨ ਨੇ ਕਰਜ਼ੇ ਲੈਣ ਵਾਲੇ, ਉਹਨਾਂ ਦੀ ਐਵਰੇਜ 13,19,000 ਰੁਪਇਆ ਬਣਦੀ ਹੈ।
ਮਤਲਬ 20 ਏਕੜ ਵਾਲਾ ਜੇ 13 ਲੱਖ ਦਾ ਕਰਜ਼ਾ ਵੀ ਨਹੀਂ ਲਾਹ ਪਾ ਰਿਹਾ ਜੀ, ਫਿਰ ਜਾਂ ਤਾਂ ਉਹਦੀ ਜ਼ਮੀਨ ਨਹੀਂ ਉਪਜਾਊ ਜਾਂ ਉਹਦੀ ਨੀਅਤ ਨਹੀਂ ਉਪਜਾਊ। ਇਹ ਤਾਂ ਨਹੀਂ ਹੋ ਸਕਦਾ ਕਿ ਹਾਂ ਮਤਲਬ ਕਿ ਇਹ ਕਰਜ਼ਾ ਤਾਰਨ ਦੀ ਕਵਾਇਦ ਤਾਂ ਹੋਵੇ ਨਾ। ਜੀ, ਜੀ, ਸਹੀ ਹੈ। ਹੈ ਵੀ ਮਤਲਬ ਕਿ ਸਹਿਕਾਰੀ ਬੈਂਕਾਂ ਦਾ ਹੀ ਹੈ ਸਾਰਾ ਹਿਸਾਬ ਕਿਤਾਬ ਜਿਹਦਾ ਦੇ ਰਹੇ ਇਹ ਵੀ ਨਹੀਂਗਾ ਕਿ ਉਹ ਵਿਆਜ ਦਰ ਵਿਆਜ ਵਾਲਾ ਕੋਈ ਹੈ ਨਾ ਸੇਠ ਵਾਲਾ ਆੜਤੀ ਵਾਲਾ ਕੰਮ ਹੈ ਕੋਈ। ਸੋ ਇਸ ਲਈ ਹੁਣ ਸੂਚੀ ਦਾ ਜਾਰੀ ਕਰ ਰਹੇ ਹੋ ਤੁਸੀਂ ਕਿ 2.5 ਏਕੜ ਵਾਲੇ ਦੇ ਸਿਰ ਤੇ 4 ਲੱਖ ਦਾ ਕਰਜ਼ਾ ਐਵਰੇਜ ਜੀ ਹੈ, 2.5 ਤੋਂ 5 ਏਕੜ ਵਾਲੇ ਦੇ ਸਿਰ ਤੇ 5,29,000 ਦਾ ਕਰਜ਼ਾ ਹੈ, 5 ਏਕੜ ਤੋਂ ਲੈ ਕੇ 10 ਏਕੜ ਦੇ ਉੱਤੇ 7,42,000 ਔਸਤਨ ਕਰਜ਼ਾ ਹੈ, 10 ਤੋਂ 15 ਏਕੜ ਵਾਲੇ ਦੇ ਉੱਤੇ 10,22,000 ਐਵਰੇਜ ਕਰਜ਼ਾ ਹੈ, 15 ਏਕੜ ਤੋਂ 20 ਏਕੜ ਵਾਲੇ ਤੱਕ ਦੇ 10,27,000 ਤੱਕ 37,000 ਦਾ ਕਰਜ਼ਾ ਹੈ, 20 ਏਕੜ ਤੋਂ ਉੱਪਰ ਵਾਲੇ ਦੇ ਸਿਰ ਤੇ 13,19,000 ਦਾ ਕਰਜ਼ਾ। ਇਹ ਐਵਰੇਜ ਹੈ। ਪਰ ਕਹਿੰਦੇ ਅਸੀਂ ਨਿਸ਼ਾਨਦੇਹੀ ਕਰ ਲਈ 109 ਕਿਸਾਨਾਂ ਦੀ ਸ਼ਨਾਖਤ ਹੋਈ ਹੈ ਜਿਹੜੇ 20 ਏਕੜ ਤੋਂ ਉੱਪਰ ਨੇ, ਅਸੀਂ ਵਸੂਲੀ ਉਹਨਾਂ ਤੋਂ ਕਰਨੀ, ਉਹਨਾਂ ਦੀ ਜ਼ਮੀਨਾਂ ਨਿਲਾਮ ਕਰਾਂਗੇ। ਮੈਨੂੰ ਲੱਗਦਾ ਹੈ ਕਿ ਇਹ ਕੈਟਾਗਰੀ ਵਾਈਜ਼ ਕਰਕੇ ਫਿਰ ਸਾਰਿਆਂ ਤੇ ਆਉਣਗੇ। ਜੀ, ਤੁਸੀਂ ਤਾਂ ਕਰਜ਼ੇ ਮਾਫ ਕਰਨੀਆਂ ਸਕੀਮਾਂ ਲੈ ਕੇ ਆਏ ਸੀ ਤੇ ਜ਼ਮੀਨਾਂ ਨਿਲਾਮ ਕਰਨ ਵਾਲੇ ਸੌਦੇ ਕਿੱਥੋਂ ਆ ਗਏ? ਸਹੀ ਗੱਲ, ਬਿਲਕੁਲ ਜੀ। ਜੀ, ਸਵਾਲ ਬਹੁਤ ਗੰਭੀਰ ਹੈ, ਇਹਦੇ ਬਹੁਤ ਗਹਿਰੇ ਅਰਥ ਨੇ। ਇਹ ਠੀਕ ਹੈ, ਬੜੇ ਕਿਸਾਨਾਂ ਦੀ ਨਿਸ਼ਾਨਦੇਹੀ ਬਿਜਲੀ ਵਾਲੇ ਮਾਫ ਤੋਂ ਲੈ ਕੇ ਇਸ ਪਹਿਲੂਆਂ ਤੱਕ ਤੇ ਵੀ ਹੋਣੀ ਚਾਹੀਦੀ ਆ, ਹੈਨਾ। ਪਰ 5 ਏਕੜ ਵਾਲੇ ਕਿਸਾਨਾਂ ਦਾ ਕੀ ਬਣੂਗਾ ਉਹਨਾਂ ਬਾਰੇ ਪੁੱਛ ਲਓ, 5 ਏਕੜ ਤੱਕ ਵਾਲਿਆਂ ਦਾ, ਛੋਟਿਆਂ ਦਾ ਕੀ ਬਣ ਰਿਹਾ ਉਹਨਾਂ ਦਾ ਹੀ ਪੁੱਛ ਲਓ। ਤੁਸੀਂ ਕਿਸਾਨੀ ਮਸਲਿਆਂ ਦੇ ਉੱਤੇ ਤਾਂ ਕਦੇ ਇੰਨੀ ਗੰਭੀਰ ਰਿਪੋਰਟਾਂ ਜਾਰੀ ਨਹੀਂ ਕੀਤੀਆਂ। ਨਾ ਕਦੇ ਵੀ ਨਹੀਂ। ਕਦੇ ਐਮਐਸਪੀ ਨੂੰ ਲੈ ਕੇ ਤਾਂ ਇਹੋ ਜਿਹਾ ਅੰਕੜਾ ਲਿਆਂਦਾ ਨਹੀਂ ਸਾਹਮਣੇ। ਤੁਸੀਂ ਤਾਂ ਕਹਿੰਦੇ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਦੇ ਦੇਵਾਂਗੇ, ਹੁਣ ਕਹਿੰਦੇ ਕੇਂਦਰ ਦੀ ਜ਼ਿੰਮੇਵਾਰੀ ਹੈ। ਫਿਰ ਕੇਂਦਰ ਨੂੰ ਘੇਰਨਾ ਕਿਹਨੇ ਜ਼ਿੰਮੇਵਾਰੀ ਤਾਂ ਤੁਹਾਡੀ ਆ ਨਾ ਉਹਨੂੰ ਚੁਣਿਆ ਤਾਂ ਹੈ। ਸੋ ਇਸ ਲਈ ਸਾਰਾ ਖੇਡ ਸੌਦੇਬਾਜ਼ੀ ਦਾ, ਚੋਣਾਂ ਦੇ ਲਈ ਫੰਡ ਇਕੱਠਾ ਕਰਨ ਦਾ। ਜੀ ਬਿਲਕੁਲ। ਨਾਲੇ ਜਿਵੇਂ ਤੁਸੀਂ ਸ਼ਰਮਾ ਜੀ ਜ਼ਿਕਰ ਕਰ ਰਹੇ ਸੀ ਨਾ, ਜਦੋਂ ਤੁਸੀਂ ਆਪਣੇ ਲੈਂਡ ਪੂਲਿੰਗ ਦਾ ਜਾਂ ਪਾਵਰਕੌਮ ਦੀਆਂ, ਜਾਂ ਇੱਕ ਦਿਨ ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਉਹ ਖਬਰ ਲੋਕਾਂ ਨੇ ਬਹੁਤ ਜ਼ਿਆਦਾ ਸ਼ੇਅਰ ਕੀਤੀ, ਮੋਹਾਲੀ ਤੋਂ ਲੈ ਕੇ ਬਠਿੰਡਾ ਤੱਕ ਦੀਆਂ ਜ਼ਮੀਨਾਂ ਨਿਲਾਮ ਕਰਨ ਲੱਗੀ ਹੈ ਸਰਕਾਰ, ਉਹਦਾ ਟਾਈਟਲ ਇਹ ਸੀਗਾ। ਅਸਲ ਦੇ ਵਿੱਚ ਮੇਰੇ ਹਿਸਾਬ ਨਾਲ ਹੁਣ ਸਰਕਾਰ ਇਹ ਕਰ ਰਹੀ ਹੈ ਵੀ ਜਿਹੜੀ ਲੈਂਡ ਪੂਲਿੰਗ ਸੀ ਜਾਂ ਹੋਰ ਉਹਨਾਂ ਦੇ ਪਾਵਰਕੌਮ ਵਾਲੇ ਮੁਲਾਜ਼ਮ ਵੀ ਅਦਾਲਤ ਦੇ ਵਿੱਚ ਚਲੇ ਗਏ। ਸਰਕਾਰ ਨੂੰ ਆਇਆ ਵੀ ਕੜੀਆਂ ਤੋੜ ਕੇ ਕਰ ਲਓ, ਜੇ ਸਮੂਹ ਨੂੰ ਪੈਂਦੇ ਆ ਤਾਂ ਉਹ ਸਾਡਾ ਮੂੰਹ ਭਰਨ ਦਿੰਦੇ, ਸਾਨੂੰ ਵਾਪਸ ਮੋੜ ਦਿੰਦੇ ਆ, ਕਿਉਂ ਨਾ ਇਹ ਕੰਮ ਕੜੀਆਂ ਨਾਲ ਹੀ ਤੋੜ ਕੇ ਪਹਿਲਾਂ 20 ਵਾਲੇ ਤੋਂ ਸ਼ੁਰੂ ਕਰ ਲਓ, ਫਿਰ 15 ਵਾਲੇ ਤੇ ਆ ਜਾਓ, 10 ਵਾਲੇ ਤੇ ਆ ਜਾਓ। ਤੇ ਇੱਕ ਅੰਕੜਾ ਪੈਰਲਾਲ ਗਰਗ ਜੀ ਦੇ ਰਹੇ ਸੀ, ਖਬਰ ਲੰਬੀ ਵੀ ਹੋ ਜਾਣੀ ਥੋੜੀ ਜੀ, ਉਹ ਕਹਿੰਦੇ 17 ਕਰੋੜ ਰੁਪਇਆ ਬਣਨਾ ਤੇ ਸੈਂਕੜੇ ਕਰੋੜਾਂ ਰੁਪਇਆ ਮਸ਼ਹੂਰੀਆਂ ਤੇ ਖਰਚਣ ਵਾਲੀ ਸਰਕਾਰ 17 ਕਰੋੜ ਪਿੱਛੇ ਆਪਦੇ ਕਿਸਾਨਾਂ ਦੀਆਂ ਜ਼ਮੀਨਾਂ ਨਿਲਾਮ ਕਰਨ ਲੱਗੀ ਹੈ। ਕਿੰਨਾ ਹੋਛਾ ਪਾਣਾ ਸ਼ਰਮਾ ਜੀ? ਨਹੀਂ 17 ਕਰੋੜ ਤਾਂ ਕਾਗਜ਼ੀ ਹੈ ਨਾ। ਜਿਹੜਾ ਦੂਜਾ ਹੋਣਾ ਉਹਦਾ, ਜਿਹੜਾ ਦੂਜਾ ਹੋਣਾ, ਬਿਲਕੁਲ ਜੀ। ਅਗਲੀ ਗੱਲ ਕਰ ਲਈਏ, ਭਾਰਤ ਸਰਕਾਰ ਦੀ ਕਸੂਤੀ ਫਸੀ ਪਈ ਹੈ। ਈਰਾਨ ਨੂੰ ਭਾਰਤ ਨੇ ਦਵਾਈਆਂ ਦੀ ਪਹਿਲੀ ਖੇਪ ਭੇਜ ਹੀ ਦਿੱਤੀ ਹੈ ਜੀ। ਪ੍ਰਵੀਨ ਜੀ, ਇਸ ਮੌਕੇ ਆਪਾਂ ਜਦੋਂ ਇਹ ਅੱਜ 20 ਦਿਨ ਪਹਿਲਾਂ ਅੱਜ ਤੋਂ ਇਹ ਲੜਾਈ ਸ਼ੁਰੂ ਹੋਈ ਸੀ, ਇਜ਼ਰਾਈਲ ਨੇ ਅਮਰੀਕਾ ਨਾਲ ਮਿਲ ਕੇ ਜਿਵੇਂ ਈਰਾਨ ਤੇ ਹਮਲੇ ਕੀਤੇ, ਉਸ ਦਿਨ ਆਪਾਂ ਖਾਸਾ ਪ੍ਰਗਟਾ ਰਹੇ ਸੀ ਕਿ ਕਿਤੇ ਤੀਜੇ ਵਿਸ਼ਵ ਯੁੱਧ ਵੱਲ ਤਾਂ ਨਹੀਂ ਵੱਧ ਰਹੀ ਪ੍ਰਕਿਰਿਆ। ਜੀ। ਅੱਜ 20 ਦਿਨਾਂ ਬਾਅਦ ਵੀ ਉਹ ਖਾਸਾ ਉੱਥੇ ਦਾ ਉੱਥੇ ਹੀ ਖੜਾ ਹੈ। ਜਿਉਂਦਾ ਤੇ ਸਹੀ ਕਾਰਨ ਹੁਣ ਪਤਾ ਲੱਗ ਰਿਹਾ ਕਿ ਅਮਰੀਕਾ ਔਰ ਇਜ਼ਰਾਈਲ ਨੇ ਤੇਲ ਭੰਡਾਰਾਂ ਤੇ, ਗੈਸ ਭੰਡਾਰਾਂ ਤੇ ਈਰਾਨ ਦੇ ਉਹਨਾਂ ਪੁਆਇੰਟਾਂ ਦੇ ਉੱਤੇ ਲਗਾਤਾਰ ਤਕੜੇ ਤਾਬੜਤੋੜ ਹਮਲੇ ਕੀਤੇ ਆ। ਉਧਰੋਂ ਵੀ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ, ਉਹ ਵੀ ਪੂਰਾ ਡਟ ਕੇ ਖੜਾ। ਇਹ ਪ੍ਰਕਿਰਿਆ ਜਾਰੀ ਹੈ। ਇਹਦੇ ਵਿਚਾਲੇ ਹੀ ਰੂਸ ਯੂਕਰੇਨ ਦੀ ਜੰਗ ਖਤਮ ਨਹੀਂ ਹੋਈ ਹੈ। ਨਹੀਂ ਹੋਈ, ਸਹੀ ਹੈ, ਬਿਲਕੁਲ। ਭਾਰਤ ਲਈ ਫਿਕਰਮੰਦੀ ਇਸ ਗੱਲ ਦੀ ਹੈ ਕਿ ਸਾਡਾ ਗਵਾਂਢੀ ਮੁਲਕ ਇੱਕ ਨਵੀਂ ਲੜਾਈ 'ਚ ਫਸਦਾ ਜਾ ਰਿਹਾ, ਅਫਗਾਨਿਸਤਾਨ ਤੇ ਪਾਕਿਸਤਾਨ ਵਾਲਾ ਮਾਮਲਾ। ਤੇ ਵੈਸੇ ਤਾਂ ਮਿਸ਼ਨ ਸੰਦੂਰ ਸਾਡਾ ਵੀ ਹੋਲਡ ਤੇ ਹੀ ਹੈ। ਇਹ ਜਿਹੜੀ ਸਥਿਤੀ ਹੈ, ਇਹ ਸਥਿਤੀ 'ਚ ਵੈਨੇਜ਼ੁਏਲਾ ਤੋਂ ਲੈ ਕੇ ਈਰਾਨ ਤੋਂ ਹੁੰਦਿਆਂ ਹੋਇਆਂ ਹੁਣ ਅਮਰੀਕਾ ਕਹਿੰਦਾ ਮੈਂ ਤਾਂ ਕਿਊਬਾ ਤੇ ਵੀ ਹਮਲੇ ਕਰੂੰ। ਜੀ ਸਹੀ ਹੈ, ਬਿਲਕੁਲ। ਮੈਂ ਤਾਂ ਕਿਊਬਾ ਨੂੰ ਵੀ ਕੰਟਰੋਲ ਕਰੂੰ, ਮੈਂ ਤਾਂ ਉਹਨੂੰ ਵੀ ਆਪਣੇ ਕਬਜ਼ੇ 'ਚ ਲੈਣਾ। ਸੋ ਇਹ ਸਾਰਾ ਵਰਤਾਰਾ ਜਿਹੜਾ ਹੈ ਇਹ ਫਿਕਰ ਪੈਦਾ ਕਰ ਰਿਹਾ ਜੀ। ਤੇ ਉਹ ਮੁਲਕ ਜਿਨ੍ਹਾਂ ਨੇ ਡਟ ਕੇ ਟਰੰਪ ਨੂੰ ਇਨਕਾਰ ਕਰਤਾ ਕਿ ਤੇਰੇ ਇਹ ਆਪਣੇ ਲਈ ਪੰਗੇ ਨੇ, ਨਾਟੋ ਮੁਲਕ ਕਹਿੰਦੇ ਵੀ ਅਸੀਂ ਨਹੀਂ ਇਹਦੇ ਵਿੱਚ ਆਉਂਦੇ, ਜਾਂ ਤਾਂ ਤੇਰੇ ਤੇ ਹਮਲਾ ਹੋ ਜਾਂਦਾ ਫਿਰ ਤਾਂ ਅਸੀਂ ਕਹਿੰਦੇ, ਜਦੋਂ ਹਮਲਾ ਹੀ ਤੂੰ ਕੀਤਾ ਫਿਰ ਤੇਰੇ ਨਾਲ ਧੱਕਾ ਕਾਹਦਾ? ਜੀ ਸਹੀ ਹੈ, ਫਿਰ ਅਸੀਂ ਨਹੀਂ ਨਾਲ ਆਉਂਦੇ। ਉਸ ਮਾਮਲੇ 'ਚ ਖਦਸ਼ਾ ਉਹਨਾਂ ਨੂੰ ਵੀ ਪੈ ਗਿਆ ਕਿ ਕਿਤੇ ਕੱਲ ਨੂੰ ਸਾਡੇ ਨਾਲ, ਕਿਉਂਕਿ ਉਹਨਾਂ ਨੂੰ ਵੀ ਔਖਾ ਭਰਾ ਤਾਂ ਹੋਣ ਲੱਗਿਆ, ਮੈਂ ਪਾਲੇ, ਮੈਂ ਖਲਾਏ, ਮੈਂ ਚਲਾਏ, ਹੈ ਨਾ ਜੀ, ਹੁਣ ਮੇਰਾ ਸਾਥ ਨਹੀਂ ਦਿੰਦੇ। ਇਸ ਲਈ ਨਵਾਂ ਪੰਗਾ ਇੱਥੇ ਵੀ ਖੜਾ ਕਿ ਕਿਤੇ ਉੱਧਰ ਨੂੰ ਨਾ ਗੱਲ ਤੁਰ ਪਵੇ। ਜੀ। ਹੁਣ ਸਾਡੇ ਵਾਲਿਆਂ ਨੇ 2-3 ਕੰਮ ਕੀਤੇ ਆ ਜੀ।
ਪਹਿਲਾਂ ਤਾਂ ਮਤਲਬ ਕਿ ਇਹੀ ਵੱਡੀ ਗੱਲ ਆ ਕਿ ਵੀ ਸਾਡੇ ਬੇੜੇ ਉੱਥੋਂ ਨਿਕਲ ਕੇ ਆ ਰਹੇ ਆ। ਭਾਰਤ ਦਾ ਚੌਥਾ ਬੇੜਾ ਮਤਲਬ ਕਿ ਭਾਰਤ 'ਚ ਦਾਖਲ ਹੋ ਗਿਆ ਗੈਸ ਤੇਲ ਵਾਲਾ, ਤੇ ਉਹਦੇ ਨਾਲ ਚਾਹੇ ਬੇਸ਼ੱਕ ਸਾਰਾ ਕੁਝ ਨਾਰਮਲ ਨਹੀਂ ਹੋਣ ਲੱਗਿਆ, ਪਰ ਫਿਰ ਵੀ ਮਤਲਬ ਇਹ ਤਾਂ ਹੈ ਨਾ ਕਿ ਹਾਂ ਕੁਝ ਮਤਲਬ ਥੋੜਾ ਜਿਹਾ ਰਾਹਤ ਮਹਿਸੂਸ ਹੁੰਦੀ ਹੈ, ਇਹਦੇ ਨਾਲ ਹੌਸਲਾ ਜਿਹਾ ਬਣਦਾ ਕਿ ਲੈ ਵੀ ਆ ਰਿਹਾ ਕੁਝ। ਤੇ ਪਹਿਲੀ ਵਾਰ ਭਾਰਤ ਸਰਕਾਰ ਨੇ ਗੱਲ ਮੰਨੀ ਵੀ, ਨਰਿੰਦਰ ਮੋਦੀ ਔਰ ਹਰਦੀਪ ਪੁਰੀ ਹੋਰਾਂ ਨੇ ਮੀਟਿੰਗ ਤੋਂ ਬਾਅਦ ਕਿ ਹਾਂ ਕਿੱਲਤ ਹੈਗੀ ਆ ਗੈਸ ਦੀ। ਤੇ ਜਦੋਂ ਤੁਸੀਂ ਇਹ ਗੱਲ ਮੰਨ ਲੈਂਦੇ ਹੋ ਕਿ ਸਾਡੇ ਲਈ ਇਹ ਮਸਲਾ ਹੈ, ਸਮੱਸਿਆ, ਫਿਰ ਉਹਦੇ ਨਜਿੱਠਣ ਦੇ ਲਈ ਤੁਸੀਂ ਖੁੱਲ੍ਹ ਕੇ ਖੇਡ ਸਕਦੇ ਹੋ। ਜਦੋਂ ਤੱਕ ਤੁਸੀਂ ਮੰਨੇ ਨਹੀਂ ਤੁਸੀਂ ਉਹਦੇ ਲਈ ਕੋਈ ਤਹੱਦਦ ਕਰ ਹੀ ਨਹੀਂ ਸਕਦੇ। ਜੀ ਜੀ ਸਹੀ ਹੈ। ਹੁਣ ਤੁਸੀਂ ਜਨਤਕ ਤੌਰ ਤੇ ਉਹਦੇ ਲਈ ਕੋਈ ਨਾ ਕੋਈ ਹੀਲੇ ਵਸੀਲੇ ਕਰ ਸਕਦੇ ਹੋ। ਸੋ ਇੱਕ ਤਾਂ ਇਹ ਕਬੂਲ ਕਰਨ ਤੋਂ ਵੀ ਟਰੰਪ ਨੂੰ ਚਿੜ ਹੋਈ ਹੋਣੀ ਕਿ ਇਹ ਗੱਲ ਕਿਉਂ ਮੰਨੀ ਗਈ ਜੀ, ਕਿਉਂ ਸਾਹਮਣੇ ਲਿਆਂਦੀ ਗਈ। ਦੂਜਾ, ਭਾਰਤ ਦੇ ਵਿੱਚ ਜਿਹੜਾ ਈਰਾਨ ਦਾ ਮਤਲਬ ਦੂਤ ਹੈ, ਉਸ ਨਾਲ ਰਾਜਦੂਤ ਨਾਲ ਗੱਲਬਾਤ ਵੀ ਹੁੰਦੀ ਹੈ, ਭਾਰਤ ਸਰਕਾਰ ਦਾ ਮੁਲਾਕਾਤਾਂ ਦਾ ਦੌਰ ਵੀ ਖੁੱਲਿਆ, ਉਹਦੇ ਵਿੱਚੋਂ ਅਫਸੋਸ ਪ੍ਰਗਟਾਉਣ ਵਾਲੀ ਪ੍ਰਕਿਰਿਆ ਵੀ ਆਈ, ਤੇ ਹੁਣ ਪਹਿਲੀ ਖੇਪ ਦਵਾਈਆਂ ਦੀ ਈਰਾਨ ਨੂੰ ਭੇਜੀ ਗਈ ਹੈ। ਇਹ ਵੱਖਰੀ ਗੱਲ ਹੈ ਕਿ ਈਰਾਨ ਦੇ ਭਾਰਤੀ ਰਾਜਦੂਤ ਨੇ ਇਹਦੇ ਲਈ ਭਾਰਤੀਆਂ ਦਾ ਧੰਨਵਾਦ ਕੀਤਾ। ਸਹੀ ਗੱਲ, ਬਿਲਕੁਲ ਜੀ। ਤੋ ਇਹ ਵੀ ਇੱਕ ਸਮਝਣ ਦੀ ਲੋੜ ਹੈ, ਪਰ ਤਾਂ ਵੀ ਉਹਦੇ ਬਾਵਜੂਦ ਕੀ ਇਹ ਵੀ ਹੋ ਸਕਦਾ ਕਿ ਹੁਣ ਟਰੰਪ ਦਾ ਨਵਾਂ ਨਜ਼ਲਾ ਭਾਰਤ ਤੇ ਫੇਡੀ ਕੇ ਕੋਈ ਨਵਾਂ ਟੈਰਿਫ ਹਮਲਾ ਆ ਜਾਵੇ, ਕੁਛ ਆ ਜਾਵੇ, ਜਾਂ ਇਹ ਵੀ ਪੁੱਛ ਕੇ ਭੇਜੀਆਂ ਨੇ ਦਵਾਈਆਂ, ਹੁਣ ਇਹ ਮੋਦੀ ਜੀ ਜਾਣਦੇ ਨੇ। ਸੋ ਭਾਰਤ ਵੱਲੋਂ ਦੇਖੋ ਇਹ ਸੁਖਾਵਾਂ ਪਲ ਹੈ, ਜੇ ਉਹ ਸਾਡੇ ਬੇੜੇ ਉਧਰੋਂ ਨਿਕਲ ਕੇ ਆ ਰਹੇ ਨੇ ਤਾਂ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ, ਉਹਨਾਂ ਦੀ ਸਹਿਮਤੀ ਤੋਂ ਬਿਨਾਂ, ਉਹਨਾਂ ਦੀ ਇੱਛਾ ਤੋਂ ਬਿਨਾਂ ਨਹੀਂ ਆ ਰਹੇ। ਤੇ ਹੋ ਸਕਦਾ ਇਹ ਬੈਕਡੋਰ ਕੋਈ ਗੱਲ ਤੁਰੀ ਹੋਵੇ। ਈਰਾਨ ਦੇ ਰਾਸ਼ਟਰਪਤੀ ਨਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਗੱਲਬਾਤ ਹੋਈ ਆ, ਤੇ ਉਸ ਤੋਂ ਬਾਅਦ ਅਧਿਕਾਰਕ ਪੱਧਰ ਤੇ ਵੀ ਰਾਬਤਾ ਲਗਾਤਾਰ ਜਾਰੀ ਹੈ। ਸੋ ਉਹਦੇ ਵਿੱਚੋਂ ਇਹ ਕੁਝ ਹੋ ਸਕਦਾ ਪੁਰਾਣੀ ਦੋਸਤੀ ਬਹਾਲ ਕਰਨ ਵਾਲੇ ਪਹਿਲੂ ਤੇ ਸੋਚਿਆ ਜਾ ਰਿਹਾ ਹੋਵੇ, ਜਾਂ ਈਰਾਨ ਜਿਵੇਂ ਕਹਿ ਰਿਹਾ ਕਿ ਅਸੀਂ ਜੇ ਬੇੜੇ ਭੇਜ ਰਹੇ ਹਾਂ, ਇਹ ਸਰਕਾਰ ਨਾਲ ਕੋਈ ਸਾਡਾ ਸੌਦਾ ਨਹੀਂ, ਇਸ ਤਾਂ ਭਾਰਤੀਆਂ ਦਾ ਸਤਿਕਾਰ ਕਰਦੇ ਆ ਜਿਹੜੇ ਇਸ ਸਮੇਂ ਵੀ ਸਾਡੇ ਨਾਲ ਖੜੇ ਨੇ। ਸੋ ਉਸੇ ਚੋਂ ਇਹ ਦਵਾਈਆਂ ਵਾਲੀ ਖੇਪ ਵੀ ਕੀ ਉਸੇ ਪ੍ਰਕਿਰਿਆ ਤਹਿਤ ਜੋ ਵੀ ਹੋਵੇ, ਇਹ ਮਾਮਲਾ ਜਿੱਥੇ ਭਾਰਤ ਦੇ ਲਈ ਵੀ ਮੁਸ਼ਕਲ ਘੜੀ ਹੈ, ਉੱਥੇ ਇਸ ਮਾਮਲੇ ਦੇ ਵਿੱਚ ਅਮਰੀਕਾ ਸਿੱਧੇ ਰੂਪ ਚ ਟਰੰਪ ਫਸੇ ਨਜ਼ਰ ਆ ਰਹੇ ਨੇ, ਉਹ ਚੋਂ ਨਿਕਲਣ ਨੂੰ ਰਾਹ ਨਹੀਂ ਦਿਖ ਰਿਹਾ। ਤੇ ਇਹ ਫੈਸਲਿਆਂ ਨਾਲ ਉਹਦੀ ਚਿੜ ਵੱਧ ਵੀ ਸਕਦੀ ਹੈ, ਜਾਂ ਉਸ ਨੂੰ ਸਮਝ ਵੀ ਆ ਸਕਦੀ ਹੈ ਕਿ ਸਾਰੇ ਇੱਕ ਪਾਸੇ ਹੁੰਦੇ ਜਾ ਰਹੇ ਨੇ, ਮੈਨੂੰ ਸਮਾਂ ਰਹਿੰਦੇ ਚੋਂ ਨਿਕਲ ਜਾਣਾ ਚਾਹੀਦਾ। ਇਹ ਹੁਣ ਉਹਦੇ ਉੱਤੇ। ਜੀ ਬਿਲਕੁਲ। ਤੇ ਇਹ ਸਹੀ ਹੈ, ਕਿਉਂਕਿ ਆਪਾਂ ਖਬਰਾਂ ਵੀ ਸਾਂਝੀਆਂ ਕੀਤੀਆਂ ਸੀਗੀਆਂ ਪਹਿਲਾਂ ਤਾਂ ਭਾਰਤ ਸਰਕਾਰ ਦੀ ਬਹੁਤ ਇਸ ਮਾਮਲੇ ਦੇ ਵਿੱਚ ਫਜ਼ੀਅਤ ਹੋਈ ਸੀ ਵੀ ਨਾ ਕੋਈ ਉੱਧਰ ਸਟੈਂਡ, ਨਾ ਕੋਈ ਉੱਧਰ। ਉੱਥੋਂ ਹੌਲੀ-ਹੌਲੀ ਈਰਾਨ ਵਾਲੇ ਰਾਜਦੂਤ ਨੂੰ ਅਫਸੋਸ ਜਿਹਾ ਪ੍ਰਗਟਾਉਣ ਲੱਗ ਪਏ, ਹੌਲੀ-ਹੌਲੀ ਫਿਰ ਬਾਹਰ ਨਿਕਲੇ। ਤੇ ਇਹ ਵੀ ਜਿਵੇਂ ਤੁਸੀਂ ਕਿਹਾ ਨਾ ਵੀ ਕੀ ਉੱਥੋਂ ਪੁੱਛ ਕੇ ਭੇਜਿਆ ਗਿਆ, ਤੇ ਲੋਕ ਇਹ ਆਮ ਹੀ ਟਵਿੱਟਰ ਦੇ ਉੱਤੇ ਇਹਨਾਂ ਨੂੰ ਝੇਡਾ ਕਰ ਰਹੇ ਨੇ ਸ਼ਰਮਾ ਜੀ। ਲੋਕ ਕਹਿੰਦੇ ਜੇ ਰੂਸ ਦਾ ਤੇਲ ਖਰੀਦ ਕੇ ਪੁੱਛ ਸਕਦੇ, ਇਜਾਜ਼ਤ ਲੈ ਕੇ ਖਰੀਦ ਸਕਦੇ ਆ, ਤੇ ਫਿਰ ਖੇਪ ਪਿੱਛੇ ਕੀ ਹੈ, ਇਹ ਵੀ ਪੁੱਛ ਕੇ ਭੇਜਦੀ ਹੋਣੀ ਹੈ ਫਿਰ। ਜੀ ਜਾਂਦੇ ਗੱਲ ਕਰੀਏ ਦਲਜੀਤ ਸਾਂਝ ਦੇ ਮਾਮਲੇ ਦੀ। 114 ਕਰੋੜ ਦਾ ਟੈਕਸ ਭਰਿਆ, ਪਰ ਕਈ ਸਵਾਲ ਖੜੇ ਹੋ ਰਹੇ ਨੇ ਜੀ। ਪ੍ਰਵੀਨ ਜੀ, ਦਲਜੀਤ ਦੋਸਾਂਝ ਵੱਡਾ ਕਲਾਕਾਰ ਹੈ। ਉਹਨੇ ਪੰਜਾਬ ਦਾ, ਪੰਜਾਬੀਅਤ ਦਾ, ਸਿੱਖੀ ਦਾ ਸੁਨੇਹਾ ਖਾਸੇ ਦੂਰ ਤੱਕ ਫੈਲਾਇਆ ਹੈ। ਜੀ ਪਰ ਫਿਰ ਵੀ ਕੋਈ ਮਰਿਆਦਾ ਹਰ ਚੀਜ਼ ਦੀ ਹੁੰਦੀ ਹੈ, ਉਹ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਖਾਸ ਕਰ ਜਦੋਂ ਤੁਸੀਂ ਇੱਕ ਮੁਕਾਮ ਤੇ, ਇੱਕ ਮੰਜ਼ਿਲ ਤੇ, ਇੱਕ ਟੀਸੀ ਤੇ ਖੜੇ ਹੋਵੋ, ਫਿਰ ਤੁਹਾਡੀ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ। ਸਹੀ, ਬਿਲਕੁਲ ਜੀ, ਬਿਲਕੁਲ। ਦਲਜੀਤ ਦੋਸਾਂਝ ਇੱਕ ਵਰਲਡ ਟੂਰ ਤੋਂ ਬਾਅਦ ਜਦੋਂ ਭਾਰਤ ਟੂਰ ਕਰਦੇ ਨੇ, ਭਾਰਤ ਟੂਰ ਦੇ ਹਵਾਲੇ ਨਾਲ ਉਹ ਕੀ ਹੈ, ਦਿਲਨੂਮੀਨਾਟੀ ਪਤਾ ਨਹੀਂ ਕੀ ਏਦਾਂ ਕੁਛ ਨਾਮ ਸੀਗਾ ਉਹਦਾ, ਸ਼ਾਇਦ ਜੇ ਮੈਂ ਸਹੀ ਹੋਵਾਂ, ਤਾਂ ਉਹਦੇ ਤਹਿਤ ਕਹਿੰਦੇ 934 ਕਰੋੜ ਰੁਪਈਆ ਕਮਾਇਆ। ਠੀਕ ਹੈ ਜੀ। ਤੇ 1,20,000 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਦਿੱਤਾ। ਤੇ ਉਹ ਜੇ 934 ਕਰੋੜ ਕਮਾਇਆ ਤਾਂ ਉਹ ਚੋਂ 114 ਕਰੋੜ ਟੈਕਸ ਅਦਾ ਕੀਤਾ। ਤੇ ਕਾਬਲੇ ਤਾਰੀਫ ਵੀ ਹੈ, ਤੇ ਸ਼ਾਇਦ ਕਲਾਕਾਰਾਂ ਦੇ ਖੇਤਰ ਚ, ਸਿੰਗਿੰਗ ਦੇ ਖੇਤਰ ਚ ਇੱਕ ਰਿਕਾਰਡ ਵੀ ਹੋਊਗਾ। ਬਿਲਕੁਲ ਜੀ। ਪਰ ਇਹਦਾ ਦੂਜਾ ਸਿੱਕੇ ਦਾ ਪਹਿਲੂ ਇਹ ਵੀ ਹੈ ਕਿ ਜਿਹੜੇ ਪੰਜਾਬੀਆਂ ਦੇ ਕਲਾਕਾਰ ਪਿੰਡਾਂ ਚ ਗੱਡਿਆਂ ਤੇ ਟਰੈਲੀਆਂ ਜੋੜ ਕੇ ਖੜੇ ਤੇ ਸੱਥਾਂ ਚ ਖੜ ਕੇ ਗਾਉਂਦੇ ਸੀ, ਉਹਨਾਂ ਆਮ ਲੋਕਾਂ ਤੋਂ ਇਹ ਕਲਾਕਾਰ ਬਹੁਤ ਦੂਰ ਚਲੇ ਗਏ। ਉਹਨਾਂ ਦੀ ਪਹੁੰਚ ਅਪਰੋਚ ਤੋਂ ਦੂਰ ਹੋ ਗਏ ਹੁਣ ਇਹ, ਹੈ ਨਾ। ਪਰ ਦਲਜੀਤ ਦੋਸਾਂਝ ਜਿੱਥੇ ਇਸ ਕਾਰਨਾਂ ਕਰਕੇ ਅੱਜ ਭਾਰਤ ਦੇ ਮੀਡੀਆ 'ਚ ਚਰਚਾ 'ਚ ਕਿ ਇੰਨਾ ਕਮਾਇਆ ਤੇ ਇੰਨੇ ਕਰੋੜ ਦਾ ਟੈਕਸ ਤਾਰਿਆ, ਹੈ ਨਾ, ਉਹਦੇ ਨਾਲ ਪੰਜਾਬ ਦੇ ਵਿੱਚ ਕ੍ਰਿਸ਼ਨਾ ਤੂੰ ਗੋਲੀਆਂ ਵੇਚਦਾ ਕਰਕੇ ਖੂਬ ਚਰਚਾ 'ਚ। ਸਹੀ ਹੈ।
ਦਲਜੀਤ ਦੋਸਾਂਝ ਦੀ ਇੱਕ ਚੰਗੀ ਆਦਤ ਹੈ ਕਿ ਉਹ ਜਿਹੜੇ ਸੋਸ਼ਲ ਮੀਡੀਆ ਤੇ ਕੁਝ ਐਕਟਿਵ ਕਲਾਕਾਰ ਨੇ ਪਰ ਉਹਨਾਂ ਨੂੰ ਵੱਡਾ ਪਲੇਟਫਾਰਮ ਨਹੀਂ ਮਿਲ ਪਾਉਂਦਾ, ਉਹਨਾਂ ਨੂੰ ਲੱਭ ਕੇ ਆਪਣੇ ਫਿਲਮਾਂ 'ਚ, ਆਪਣੇ ਗੀਤਾਂ 'ਚ, ਆਪਣੀ ਵੀਡੀਓਗ੍ਰਾਫੀਆਂ 'ਚ ਥਾਂ ਦੇ ਦਿੰਦੇ ਨੇ। ਇਹ ਚੰਗੀ ਗੱਲ ਹੈ, ਹੌਸਲਾ ਵੱਧ ਜਾਂਦਾ, ਕਲਾਕਾਰ ਦਾ ਮੁੱਲ ਪੈ ਜਾਂਦਾ, ਉਹਦੀ ਰੋਜੀ ਰੋਟੀ ਤੁਰ ਪੈਂਦੀ ਹੈ, ਹੋਰ ਲੋਕਾਂ ਦੇ ਨੋਟਿਸ 'ਚ ਆ ਜਾਂਦਾ। ਪਰ ਇਸ ਚੱਕਰ 'ਚ ਕੀ ਇਹ ਗਲਤੀ ਕਰ ਗਏ ਇਸ ਵਾਰ ਕਿ ਇੱਕ ਦੋ ਪਰਿਵਾਰਾਂ ਦੀ, ਦੋ ਟੱਬਰਾਂ ਦੀ ਜਾਂ ਦੋ ਹੇਠਲੇ ਪੱਧਰ ਦੇ ਮਾੜੇ ਧੰਦੇ 'ਚ ਸ਼ਾਮਲ ਲੋਕਾਂ ਦੀ ਲੜਾਈ ਵਾਲਾ ਪਹਿਲੂ ਚੱਕ ਕੇ ਤੁਸੀਂ ਉਹਦਾ ਇੱਕ ਕਲਿੱਪ ਉਸੇ ਰੂਪ 'ਚ ਆਪਣੇ 'ਚ ਸ਼ਾਮਲ ਕਰ ਲਿਆ। ਕ੍ਰਿਸ਼ਨਾ ਤੂੰ ਗੋਲੀਆਂ ਵੇਚਦਾ, ਮੈਨੂੰ ਪਤਾ ਕ੍ਰਿਸ਼ਨਾ ਤੂੰ ਗੋਲੀਆਂ ਵੇਚਦਾ। ਇਹ ਮਾਮਲਾ ਕੱਲਾ ਕ੍ਰਿਸ਼ਨਾ ਦੀ ਗੋਲੀਆਂ ਵੇਚਣ ਤੱਕ ਤਾਂ ਹੈ ਨਹੀਂ ਸੀ। ਸਹੀ ਹੈ, ਬਿਲਕੁਲ। ਉਹ ਤੋਂ ਅੱਗੇ ਜੋ ਬਕਵਾਸ ਕਰਦੀ ਹੈ ਕਿ ਉਹ ਆਪ ਹੀ ਦੱਸਦੀ ਹੈ ਕਿ ਮੈਂ ਤਾਂ ਧੰਦੇ ਵਾਲੀ ਜਨਾਨੀ ਆ। ਸਹੀ ਹੈ। ਤੇ ਉਹ ਆਪ ਇਹ ਵੀ ਦੱਸਦੀ ਹੈ ਕਿ ਮੈਂ ਨਾਬਾਲਗ ਬੱਚੀਆਂ ਦਾ ਸ਼ੋਸ਼ਣ ਕੀਤਾ ਤੇ ਕਰਾਇਆ। ਤੇ ਇਹ ਨਹੀਂ ਸੁਣਿਆ ਦਲਜੀਤ ਦੋਸਾਂਝ ਨੇ। ਮੈਂ ਕਹਿੰਦਾ ਹੋ ਸਕਦਾ ਹੈ ਕਿ ਇਹ ਸਾਰਾ ਫੈਸਲਾ ਟੀਮ ਦੇ ਪੱਧਰ ਤੇ ਹੁੰਦਾ ਹੋਵੇ, ਤਾਂ ਉਹੀ ਕਲਿੱਪੇ ਸੁਣਾਇਆ ਗਿਆ ਹੋਵੇ। ਸਹੀ ਹੈ, ਬਿਲਕੁਲ ਜੀ। ਪਰ ਜੇ ਹੁਣ ਇਹ ਮਾਮਲਾ ਸਾਹਮਣੇ ਆ ਗਿਆ ਤਾਂ ਹੁਣ ਕਬੂਲ ਕਰਕੇ ਉਸ ਨੂੰ ਦਰੁਸਤ ਕਰਕੇ ਹਟਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ? ਇਹ ਤਾਂ ਬਈ ਧੰਨਵਾਦ ਹੈ ਸਾਡੀ ਪੰਜਾਬ ਦੀ ਮਹਿਲਾ ਕਮਿਸ਼ਨ ਦਾ, ਚੰਗਾ ਕੰਮ ਕੀਤਾ ਉਹਨਾਂ ਨੇ, ਜਿਹਨੇ ਵਿਚਾਰੀ ਨੇ ਆਹ ਵੀਡੀਓ ਤਾਂ ਸੁਣ ਲਈ, ਉਹ ਭਗਵੰਤ ਮਾਨ ਵਾਲੀ ਤਾਂ ਸੁਣਨੀ ਹੋਈ। ਉਹ ਤਾਂ ਉਹ ਸ਼ਾਇਦ ਹੋ ਸਕਦਾ ਉਸ ਵਾਰ ਨੈਟ ਨੁੱਟ ਬੰਦ ਹੋ ਗਿਆ ਹੋਵੇ ਅਗਲੀ ਦਾ, ਜਾਂ ਦੇਖਣੋਂ ਬੰਦ ਹੋ ਗਿਆ ਹੋਵੇ ਉਸ ਸਮੇਂ। ਉਹ ਵੀਡੀਓ ਤਾਂ ਨਹੀਂ ਸੁਣੀ ਜਿਹੜੀਆਂ ਉਹਨੇ ਧੀਆਂ ਭੈਣਾਂ ਬਾਰੇ ਜੋ ਕੁਝ ਕਿਹਾ ਮੁੱਖ ਮੰਤਰੀ ਨੇ। ਚਲਾ ਸੁਣ ਗਈ, ਇੰਨਾ ਵੀ ਸ਼ੁਕਰ ਹੈ, ਕਿਹਾ ਤਾਂ ਸੁਣ ਗਈ। ਹੁਣ ਇਸ ਮਸਲੇ ਤੇ ਨੋਟਸ ਕੱਢਿਆ, ਕੀ ਇਹ ਨੋਟਸ ਬੀਬੀ ਤੱਕ ਹੀ ਸੀਮਿਤ ਰਹੂਗਾ ਜਾਂ ਜਿਹੜੇ ਮਾਈਕ ਠੂਸ ਕੇ ਬੀਬੀ ਨੂੰ ਮਸ਼ਹੂਰ ਕਰ ਰਹੇ ਸੀ ਉਹਨਾਂ ਤੱਕ ਵੀ ਜਾਊਗਾ, ਜਾਂ ਇਹ ਵੱਡੇ ਕਲਾਕਾਰਾਂ ਨੂੰ ਵੀ ਪੁੱਛਿਆ ਜਾਊਗਾ ਕਿ ਤੁਹਾਡਾ ਕਿਹੜਾ ਪੈਮਾਨਾ ਇਹ ਚੁਣਨ ਲੱਗਿਆ? ਤੁਸੀਂ ਉਹ ਬਾਕੀ ਚੀਜ਼ਾਂ, ਤੁਸੀਂ ਇਹ ਗੱਲ ਸਮਝਿਓ ਨਹੀਂ ਕਿ ਉਹ ਲਾਈਨ ਜਿਹੜੀ ਚੁਣ ਰਿਹਾ ਉਹਦੇ ਨਾਲ ਬਾਕੀ ਸਾਰਾ ਕੁਝ ਵੀ ਨਾਲੇ ਇਹ ਵਿਵਾਦ ਨਾਲੇ ਤੁਰ ਪੈਣਾ। ਸਹੀ। ਇਸ ਲਈ ਜ਼ਿੰਮੇਵਾਰੀਆਂ ਨੂੰ ਸਮਝਣਾ, ਆਪਣੇ ਹੋਂਦ ਨੂੰ, ਆਪਣੇ ਰੁਤਬੇ ਨੂੰ ਪਹਿਚਾਨਣਾ ਤੇ ਸਮਾਜ ਨੂੰ ਅਸੀਂ ਦੇਖ ਕੇ ਕੀ ਜਾਣਾ, ਇਹ ਸਮਝਣਾ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ 'ਚ, ਚਾਹੇ ਉਹ ਮੀਡੀਆ, ਚਾਹੇ ਉਹ ਕਲਾਕਾਰ। ਬਿਲਕੁਲ, ਜਿਵੇਂ ਤੁਸੀਂ ਉਹ ਪਰਤਾਂ ਫਰੋਲ ਰਹੇ ਸੀ ਨਾ ਸ਼ਰਮਾ ਜੀ, ਵੀ ਉਹ ਬੀਬੀ ਦੇ ਬੋਲਣ ਦੇ ਨਾਲ ਉਹ ਪੁਰਾਣਾ ਮਾਮਲਾ ਵੀ ਬੱਚੀਆਂ ਵਾਲਾ ਜਿਹੜਾ ਉਹ ਸਾਹਮਣੇ ਆ ਗਿਆ, ਨਾਬਾਲਗ ਬੱਚੀਆਂ ਦਾ। ਇਸੇ ਤਰ੍ਹਾਂ ਨਾ ਤੁਸੀਂ ਤਾਂ ਚਲੋ ਸਾਰੀਆਂ ਖਬਰਾਂ ਦੇ ਨਾਲ ਵਾਹ ਵਾਸਤਾ ਰਹਿੰਦੇ ਹੋ। ਕੈਲੀਫੋਰਨੀਆ ਦਾ ਇੱਕ ਬਹੁਤ ਤਕੜਾ ਆਗੂ ਹੋਇਆ 1960-70 ਦੇ ਦਹਾਕੇ, ਸੀਜ਼ਰ ਚਾਵੇਜ਼। ਉਹਦੇ ਨਾਂ ਦੇ ਉੱਤੇ ਕਈ ਸਕੂਲ ਬਣੇ ਨੇ, ਕਈ ਥਾਵਾਂ ਬਣੀਆਂ ਨੇ, ਬਹੁਤ ਕੁਝ ਬਣਿਆ, ਬਹੁਤ ਤਕੜਾ ਆਗੂ ਸੀਗਾ। ਉਹਦੇ ਨਾਲ ਜੁੜੇ ਕੋਈ ਪੁਰਾਣੇ ਇਸ ਤਰ੍ਹਾਂ ਦੇ ਜਿਸਮਾਨੀ ਵਧੀਕੀ ਦੇ ਮਾਮਲੇ ਸਾਹਮਣੇ ਆਏ ਨੇ। ਲੋਕਾਂ ਨੇ ਉਸ ਬੰਦੇ ਨਾਲੋਂ ਆਪਣੇ ਆਪ ਨੂੰ ਤੋੜਨਾ ਸ਼ੁਰੂ ਕਰ ਲਿਆ, ਉਹਦਾ ਜਨਮ ਦਿਨ ਨਹੀਂ ਮਨਾਇਆ। ਕਹਿਣ ਤੋਂ ਭਾਵੇਂ ਕਿ ਜਦੋਂ ਇਸ ਤਰ੍ਹਾਂ ਦੀਆਂ ਅਨੈਤਿਕ ਕਾਰਵਾਈਆਂ, ਗੰਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਜੱਗ ਜ਼ਾਹਰ ਹੁੰਦੀਆਂ ਨੇ ਨਾ, ਫਿਰ ਉਹਦਾ ਜਿਹੜਾ ਦਾਇਰਾ ਉਹ ਛੋਟਾ ਨਹੀਂ ਹੁੰਦਾ, ਉਸ ਵਿਅਕਤੀ ਵਿਸ਼ੇਸ਼ ਤੱਕ ਨਹੀਂ ਹੁੰਦਾ, ਬਹੁਤ ਵੱਡਾ ਹੋ ਜਾਂਦਾ ਕਈ ਵਾਰੀ। ਸੋ ਜ਼ਿੰਮੇਵਾਰ ਹੋਣਾ ਚਾਹੀਦਾ। ਪ੍ਰਸਿੱਧ ਕਲਾਕਾਰ ਨੇ ਔਰ ਨੋ ਡਾਊਟ ਕਿ ਅੰਬੈਸਡਰ ਵੀ ਨੇ ਪੰਜਾਬੀਅਤ ਦੇ, ਪਰ ਫਿਰ ਵੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਔਰ ਸਾਹਮਣੇ ਆਉਣ ਤੋਂ ਬਾਅਦ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਾਂ ਘੱਟੋ ਘੱਟ ਗੁਰੇਜ਼ ਕਰ ਲੈਣਾ ਚਾਹੀਦਾ ਇਸ ਤਰ੍ਹਾਂ ਦੀ ਚੀਜ਼ ਤੋਂ। ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।